ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਸਵਾਗਤ ਹੈ। ਦੂਸਰੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਬਿਹਾਰ ਨਾਲ ਲੱਗਦੀ ਨੇਪਾਲ ਦੀ ਸਰਹੱਦ ਤੇ ਨੇਪਾਲੀ ਫੌਜ ਵੱਲੋਂ ਕੀਤੀ ਫਾਇਰਿੰਗ ਦੇ ਵਿੱਚ ਇੱਕ ਭਾਰਤੀ ਮਾਰਿਆ ਗਿਆ ਅਤੇ 3 ਗੰਭੀਰ ਰੂਪ ਵਿੱਚ ਜ਼ਖਮੀ ਹੋਏ ਨੇ। ਸੋ ਇਸ ਉੱਪਰ ਵੀ ਵਿਚਾਰ ਚਰਚਾ ਹੋਏਗੀ ਐਂਡ ਇਸੇ ਦੇ ਨਾਲ ਦੂਸਰੀ ਖਬਰ ਦੇ ਵਿੱਚ ਆਪਾਂ ਤੁਹਾਡੇ ਨਾਲ ਸਾਂਝ ਪਾਵਾਂਗੇ ਆਪਣੇ ਵਿਚਾਰਾਂ ਦੀ ਕਿ ਦੂਸਰੇ ਪਾਸੇ ਚੀਨ ਦੇ ਸਰਕਾਰੀ ਅਖਬਾਰ ਗਲੋਬਲ ਟਾਈਮਜ਼ ਨੇ ਭਾਰਤ ਨੂੰ ਧਮਕੀ ਦਿੰਦਿਆਂ ਕਿਹਾ ਹੈ ਕਿ ਜੇ ਭਾਰਤ ਨੇ ਨਿਊਟਰਲ ਰਹਿਣ ਦੀ ਥਾਂ ਅਮਰੀਕਾ ਦਾ ਸਾਥ ਦਿੱਤਾ ਤਾਂ ਇਸ ਦੇ ਨਤੀਜੇ ਬਹੁਤ ਮਾੜੇ ਹੋਣਗੇ। ਸੋ ਚੀਨ ਭਾਰਤ ਟਕਰਾਅ ਦੇ ਜੋ ਤਾਜ਼ਾ ਹਾਲਾਤ ਨੇ ਉਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਚਾਈਨਾ ਦੇ ਵਿੱਚ ਜਿਵੇਂ ਉਹਨਾਂ ਦਾ ਅੰਦਾਜ਼ ਹੈ ਡਿਪਲੋਮੇਸੀ ਦਾ, ਉਹ ਕੰਮ ਦੇ ਵਿੱਚ ਯਕੀਨ ਰੱਖਦੇ ਨੇ, ਐਕਸ਼ਨ ਕਰਦੇ ਨੇ ਔਰ ਉਹ ਕਿਉਂ ਜਿਹੇ ਐਕਸ਼ਨ ਕਰਦੇ ਨੇ ਉਹ ਉਹਨਾਂ ਨੇ ਪਿਛਲੇ 2 ਮਹੀਨੇ 'ਚ ਅਪ੍ਰੈਲ ਔਰ ਮਈ 'ਚ ਕਰਕੇ ਦੱਸ ਦਿੱਤਾ ਹੈ ਕਿ ਅੱਜ ਭਾਰਤ ਦੀ ਜਿਸ ਦੇ ਉੱਤੇ ਇਹਨਾਂ ਦਾ ਆਪਣਾ ਦਾਅਵਾ ਸੀ, ਬੇਸ਼ੱਕ ਉਹਨੂੰ ਡਿਸਪਿਊਟਿਡ ਟੈਰੀਟਰੀ ਕਿਹਾ ਜਾਂਦਾ ਸੀ, ਝਗੜੇ ਵਾਲੀ ਥਾਂ, ਪਰ ਭਾਰਤ ਦਾ ਆਪਣਾ ਦਾਅਵਾ ਸੀ ਔਰ ਹੁਣ ਉਹ ਮੰਨਦੇ ਨੇ ਕਿ ਕਿਵੇਂ 60 ਸਕੁਅਰ ਕਿਲੋਮੀਟਰ ਏਰੀਆ ਉਹ 3 ਕਿਲੋਮੀਟਰ ਅੰਦਰ ਆਏ ਔਰ 60 ਸਕੁਅਰ ਕਿਲੋਮੀਟਰ ਏਰੀਆ ਜਿਹੜਾ ਵਰਗ ਕਿਲੋਮੀਟਰ ਉਹ ਉਹਨਾਂ ਨੇ ਕੈਪਚਰ ਵੀ ਕੀਤਾ ਔਰ ਕੱਲੀ ਇੱਕ ਥਾਂ ਦੇ ਉੱਤੇ ਨਹੀਂ, ਗਲਵਾਨ ਵੈਲੀ ਦਾ ਵੀ ਜ਼ਿਕਰ ਹੈ, ਅਕਸਾਈ ਚਿਨ ਦੇ ਉੱਤੇ ਕੀ ਹੋ ਰਿਹਾ ਹੈ ਔਰ ਇਹ 3-4 ਥਾਵਾਂ ਦੇ ਉੱਤੇ ਇਹ ਬਰਾਬਰ ਟੱਕਰ। ਔਰ ਜਿਵੇਂ ਨੇਪਾਲ ਦਾ ਫਰੰਟ ਉਹਨਾਂ ਨੇ ਖੜਾ ਕੀਤਾ ਚੀਨ ਦੇ ਇਸ ਵੇਲੇ ਭਾਰਤ ਨੂੰ ਇਹ ਦੱਸ ਦਿੱਤਾ ਇਹਨਾਂ ਦੇ ਤਾਂ ਪੁਰਾਣੇ ਜਿਹੜੇ ਰਿਟਾਇਰ ਹੋ ਗਏ ਹੁਣ ਨੇ ਉਹ ਵੀਪੀ ਸਿੰਘ ਹੋਏ, ਫਿਰ ਜੇ ਸਿੰਘ, ਫਿਰ ਬਿਕਰਮ ਸਿੰਘ, ਫਿਰ ਰਾਵਤ, ਇਹ ਇਹਨਾਂ ਦੀ ਜੀ 2 prong ਅਵਰ ਵਾਰ ਡਾਕਟਰੀਨ, ਇੱਕੋ ਵੇਲੇ ਅਸੀਂ ਚੀਨ ਔਰ ਪਾਕਿਸਤਾਨ ਨਾਲ ਕਿਵੇਂ ਨਿਬੜਨਾ ਹੈ, ਅਵਰ ਆਰਮੀ ਇਜ਼ ਕੇਪੇਬਲ ਆਫ ਫਾਈਟਿੰਗ 2 prong ਔਰ ਇੱਧਰ ਵੀ ਅਸੀਂ ਹੋ ਸਕਦੇ ਹਾਂ ਉੱਧਰ ਵੀ ਹੋ ਸਕਦੇ ਹਾਂ। ਉਹਨਾਂ ਨੇ ਪਹਿਲਾਂ ਤਾਂ ਜਿਹੜਾ ਇਹਨਾਂ ਨੇ ਕਦੇ ਸੁਪਨੇ 'ਚ ਵੀ ਨਹੀਂ ਸੋਚਿਆ ਹੋਏਗਾ ਕਿ ਤੀਸਰਾ ਫੈਕਟਰ ਜਿਹੜਾ ਹੈ ਉਹਨਾਂ ਨੇ ਕਿਹਾ ਵੀ ਵੱਡੇ, ਜਿਵੇਂ ਕੱਲ ਕਿਹਾ ਸੀ ਮੈਂ ਵੀ ਵੱਡੇ ਪਹਿਲਵਾਨ ਨਾਲ ਤਾਂ ਬਾਅਦ 'ਚ ਲੜਿਓ, ਪਹਿਲਾਂ ਨੇਪਾਲ ਦੇ ਨਾਲ ਲੜ ਲਓ। ਔਰ ਨੇਪਾਲ ਨੇ ਜਿਸ ਅੰਦਾਜ਼ ਦੇ ਵਿੱਚ ਐਕਟ ਕੀਤਾ ਹੈ, ਮੈਂ ਚੀਨ ਦੀ ਗੱਲ ਕਰਨ ਤੋਂ ਪਹਿਲਾਂ, ਕਿਉਂਕਿ ਅੱਜ ਕੱਲ ਨੇਪਾਲ ਦੀਆਂ ਹੀ ਖਬਰਾਂ 4 ਚੁਫੇਰੇ ਨੇ ਔਰ ਇਹੀ ਨਹੀਂ ਕਿ ਉਹਨਾਂ ਨੇ ਕਨਸਟੀਟਿਊਸ਼ਨਲ ਅਮੈਂਡਮੈਂਟ ਕੀਤੀ, ਤਿੰਨੋਂ ਇਲਾਕੇ ਜਿਹੜੇ ਨੇ ਉਹਨਾਂ ਦੇ ਦਾਅਵੇ ਵਾਲੇ ਉਹਨਾਂ ਨੇ ਇਹ ਕਿਹਾ ਔਰ ਉਹਨਾਂ ਦਾ ਜਦੋਂ ਜਿਸ ਨੂੰ ਅਸੀਂ ਕੋਰਟ ਆਫ ਆਰਮਸ ਕਹਿੰਦੇ ਆ ਉਹ ਉਹਨਾਂ ਦੇ ਨਕਸ਼ੇ ਦਾ ਵੀ ਹਿੱਸਾ ਹੁੰਦਾ ਹੈ ਔਰ ਇਹੀ ਉਹਨਾਂ ਨੇ ਜਿਹੜਾ ਸਾਰੇ ਪਾਸੇ ਜੋ ਸਰਕੂਲੇਟ, ਔਰ ਜਦੋਂ ਇੱਕ ਵਾਰੀ ਤੁਸੀਂ ਕਨਸਟੀਟਿਊਸ਼ਨ ਦੇ ਵਿੱਚ ਲਿਖ ਦਿੰਦੇ ਹੋ ਇਹ ਫਿਰ ਕੋਈ ਹਕੂਮਤ ਉੱਥੇ ਫਿਊਚਰ 'ਚ ਬਣ ਜਾਏ ਉਹਨਾਂ ਦੇ ਉੱਤੇ ਲਾਜ਼ਮ ਹੋਏਗਾ ਕਿ ਉਹਨਾਂ ਨੇ ਇਹ ਇਲਾਕੇ ਲੈਣੇ ਨੇ। ਔਰ ਜਦੋਂ ਉਹਨਾਂ ਨੇ ਭਾਰਤ ਨੂੰ ਰਿਸਪੈਕਟਫੁਲੀ ਕਿਹਾ ਸੀ ਕਿ ਭਾਈ ਤੁਸੀਂ ਆਪਣਾ ਸੈਕਟਰੀ ਲੈਵਲ ਗੱਲਬਾਤ ਕਰ ਲਓ ਸਾਡੇ ਨਾਲ, ਅਸੀਂ ਤੁਹਾਡੇ ਨਾਲ ਤਿਆਰ, ਉਹਨਾਂ ਨੇ ਕਿਹਾ ਜੀ ਨਹੀਂ ਉਹ ਇਹ ਕਰੋਨਾ ਵਾਇਰਸ ਤੋਂ ਬਾਅਦ ਦੇਖਾਂਗੇ। ਨੇਪਾਲ ਦੇ ਪ੍ਰਾਈਮ ਮਿਨਿਸਟਰ ਨੇ ਕਿਹਾ, ਉਹਨੇ ਕਿਹਾ ਕਿ ਭਾਈ ਤੁਸੀਂ ਰਾਜਨਾਥ ਸਿੰਘ ਸੜਕ ਦਾ ਉਦਘਾਟਨ ਕਰਨ ਲਈ ਆ ਸਕਦਾ ਹੈ ਇਸ ਇਲੀਗਲ ਦੇ ਲਈ, ਤੁਸੀਂ ਬਾਕੀਆਂ ਦੇ ਨਾਲ ਆਸਟ੍ਰੇਲੀਆ ਦੇ ਪ੍ਰਾਈਮ ਮਿਨਿਸਟਰ ਨਾਲ ਮੋਦੀ ਜਿਹੜਾ ਉਹ ਵਰਚੁਅਲ ਕਾਨਫਰੰਸ ਕਰ ਸਕਦਾ ਹੈ ਤੇ ਇਸ ਮੁੱਦੇ ਤੇ ਸੈਕਟਰੀ ਲੈਵਲ ਤੇ ਗੱਲ ਨਹੀਂ ਹੋ ਸਕਦੀ। ਪਰ ਭਾਰਤ ਇਹ ਸਮਝਦਾ ਸੀ ਕਿ ਅਸੀਂ ਨੇਪਾਲ ਨੂੰ ਉਹਦੀ ਔਕਾਤ ਦਿਖਾਈਏ, ਪਰ ਇਹਨਾਂ ਨੂੰ ਇਹ ਭੁੱਲ ਗਿਆ ਕਿ ਭਾਈ ਜਿਹੜਾ ਪ੍ਰਾਈਡ ਹੁੰਦਾ ਹੈ, ਪ੍ਰਾਈਡ ਦੇ ਵਿੱਚ ਕੋਈ ਤਾਕਤ ਮੈਟਰ ਨਹੀਂ ਕਰਦੀ, ਪ੍ਰਾਈਡ ਦੇ ਵਿੱਚ ਤੁਹਾਡੀ ਅਣਖ ਔਰ ਗੈਰਤ ਮੈਟਰ ਕਰਦੀ ਹੈ। ਔਰ ਇਹ ਹੁਣ ਗੱਲ ਕਿਸ ਪਾਸੇ ਚਲੀ ਗਈ ਹੈ, ਅੱਜ ਹੀ ਮੈਂ ਇਹਨਾਂ ਦੇ ਸਾਬਕਾ ਜਨਰਲ ਜਿਹੜਾ ਬਿਕਰਮ ਸਿੰਘ ਦਾ ਇੱਕ ਇੰਟਰਵਿਊ ਦੇਖ ਰਿਹਾ ਸੀ BBC ਦੇ ਨਾਲ, ਜਿਹਦੇ 'ਚ ਉਹਨੇ ਬੜੀ ਦਬੀ ਆਵਾਜ਼ 'ਚ ਜਿਹੜੇ ਇਹਨਾਂ ਦੇ ਸਿੱਖ ਵੀ ਬਣੇ ਹੁੰਦੇ ਨੇ ਉਹਨਾਂ ਨੂੰ ਭਾਵੇਂ ਜਨਰਲ ਲੈਵਲ ਤੱਕ ਉਹਨਾਂ ਨੂੰ ਹੀ ਲੈ ਕੇ ਗਏ ਨੇ ਜਿਹੜੇ ਪੂਰੀ ਤਰ੍ਹਾਂ ਭਾਰਤ ਮਾਤਾ ਦੇ ਰੰਗ 'ਚ ਰੰਗੇ ਹੁੰਦੇ ਨੇ, ਪਰ ਫਿਰ ਵੀ ਕਿਤੇ ਨਾ ਕਿਤੇ ਉਹਨਾਂ 'ਚ ਕੌਸ਼ਨ ਦੀ ਲਾਈਨ ਹੁੰਦੀ ਹੈ। ਤੇ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਭਾਈ ਇਹ ਕੀ ਹੈ ਜਾਂ ਕਿਉਂ, ਉਹਨੇ ਕਿਹਾ ਜੀ ਬਹੁਤ ਸੈਂਸਿਟਿਵ ਮਾਮਲਾ ਹੈ। ਉਹਨੂੰ ਪੁੱਛਿਆ ਵੀ ਤੁਹਾਡੇ ਸਿਟਿੰਗ ਜਨਰਲ ਨਰਵਾਣੇ ਨੇ ਤਾਂ ਇਹ ਕਿਹਾ ਕਿ ਨੇਪਾਲ ਕਿਸੇ ਹੋਰ ਦੇ ਇਸ਼ਾਰੇ ਤੇ ਕਰ ਰਿਹਾ, ਜੋ ਵੀ ਚੀਨ ਵਾਲੀ ਇਸ਼ਾਰਾ ਸੀ। ਉਹ ਫਿਰ ਉੱਥੋਂ ਬਚ ਗਿਆ ਕਹਿਣ ਤੋਂ, ਕਹਿੰਦਾ ਜੀ ਵੈਸੇ ਫੌਜ 'ਚ ਹੁੰਦੇ ਆ, ਫੌਜ 'ਚ ਅਸੀਂ ਕੋਈ ਸਿਆਸੀ ਟਿੱਪਣੀ ਨਹੀਂ ਕਰਦੇ, ਮੈਂ ਇਹਦੇ ਬਾਰੇ ਕੁਝ ਨਹੀਂ ਕਹਿਣਾ ਚਾਹੁੰਦਾ। ਪਰ ਜਿਹੜੀ ਗੱਲ ਉਹਨੇ ਸਿਗਨੀਫਿਕੈਂਟਲੀ ਮੈਂ ਫਿਗਰ ਲੱਭ ਰਿਹਾ ਸੀ ਪਿਛਲੇ ਕਈ ਦਿਨਾਂ ਤੋਂ ਕਿ ਵੀ ਇਹ ਕਿੰਨੇ ਗੋਰਖੇ ਨੇ
ਇੰਡੀਅਨ ਆਰਮੀ 'ਚ। ਔਰ ਇਹ ਹੁਣ ਅੱਜ ਦਾ ਹੀ ਉਹਦਾ ਇੰਟਰਵਿਊ ਹੈ, ਉਹਦੇ 'ਚ ਉਹਨੇ ਕਿਹਾ ਕਿ 32,000 ਗੁਰਖੇ ਜਿਹੜੇ ਨੇਪਾਲੀ ਸਿਟੀਜ਼ਨ ਨੇ, ਕਿਉਂਕਿ ਮੈਨੂੰ ਇਹ ਤਾਂ ਪਤਾ ਹੈ ਕਿ ਜਿਹੜੇ ਬ੍ਰਿਟਨ ਦੀ ਆਰਮੀ ਦੇ ਵਿੱਚ ਭਾਵੇਂ ਉਹਨਾਂ ਨੇ ਸਿੰਬੋਲਿਕ ਹੀ ਰੱਖੇ ਹੋਏ ਨੇ, ਉਹਨਾਂ ਦੀ ਭਰਤੀ ਉਹ ਜਾ ਕੇ ਨੇਪਾਲ 'ਚੋਂ ਕਰਦੇ ਨੇ, ਉਹਨਾਂ ਦੇ ਗੁਰਖੇ ਉੱਥੋਂ ਲੈ ਕੇ ਆਉਂਦੇ ਨੇ। ਪਰ ਮੈਂ ਇਹ ਸਮਝਦਾ ਸੀ ਕਿ ਵੀ ਇਹ ਜਿਹੜੀ ਇੰਡੀਅਨ ਆਰਮੀ ਦੇ ਵਿੱਚ ਗੋਰਖੇ ਨੇ, ਕਿਉਂਕਿ ਸਾਈਜ਼ੇਬਲ ਪੋਪੂਲੇਸ਼ਨ ਗੋਰਖਿਆਂ ਦੀ ਇੰਡੀਆ 'ਚ ਹੈਗੀ ਹੈ। ਜਿਵੇਂ ਅਸੀਂ ਵੈਸਟ ਬੰਗਾਲ ਦੀ ਗੱਲ ਕਰਦੇ ਹਾਂ, ਜਿਹੜੇ ਗੋਰਖਾਲੈਂਡ ਮੰਗਦੇ ਨੇ, ਉੱਥੇ ਉਹਨਾਂ ਨੇ ਪੂਰੀ ਜਿਹੜੀ ਹੈ ਹਿਲ ਕੌਂਸਲ ਬਣਾਈ ਹੋਈ ਹੈ, ਜਿਹੜੀ ਇੱਕ ਸਟੈਪ ਪਿੱਛੇ ਹੈ ਸਟੇਟਹੁੱਡ ਤੋਂ। ਇਸੇ ਤਰ੍ਹਾਂ ਹਿਮਾਚਲ ਦੇ ਵਿੱਚ ਜਿਹੜੀ ਬੈਲਟ ਹੈ ਧਰਮਸ਼ਾਲਾ ਦੀ, ਉਹਦੇ 'ਚ 1/4 ਜਾਂ 1/5 ਪੋਪੂਲੇਸ਼ਨ ਉਹਨਾਂ ਦੀ ਹੈ। ਇਸੇ ਤਰ੍ਹਾਂ ਈਵਨ ਉੱਤਰਾਖੰਡ ਦੇ ਵਿੱਚ ਜਿਹੜਾ ਉਹ ਨੈਨੀਤਾਲ ਔਰ ਜਿਹੜਾ ਦੇਹਰਾਦੂਨ ਦੇ ਵਿੱਚ ਵੀ ਆ ਉਹਨਾਂ ਦੀ ਪੋਪੂਲੇਸ਼ਨ। ਇੱਧਰ ਅਸੀਂ ਦਾਰਜਲਿੰਗ ਔਰ ਦੂਸਰੇ ਦੇਖਦੇ। ਸੋ ਮੈਨੂੰ ਲੱਗਦਾ ਸੀ ਕਿ ਵੀ ਇਹ ਜਿਹੜੇ ਭਰਤੀ ਨੇ ਇੰਡੀਅਨ ਫੌਜ ਦੇ ਵਿੱਚ ਗੋਰਖੇ, ਹੁਣ ਇਹ ਫਿਗਰ 32,000 ਗੋਰਖੇ ਭਾਰਤ ਦੀ ਫੌਜ ਨੇ ਜਿਹੜੇ ਨੇਪਾਲੀ ਸਿਟੀਜ਼ਨ ਨੇ, ਇਹ ਉਹਦਾ ਜਨਰਲ ਬਿਕਰਮ ਸਿੰਘ ਦਾ ਕਹਿਣਾ। ਹੁਣ ਤੁਸੀਂ ਅੰਦਾਜ਼ਾ ਲਾਓ ਵੀ ਸਿੱਖਾਂ ਨੂੰ ਤਾਂ ਵੈਸੇ ਜੋ ਇਹਨਾਂ ਨੇ ਸਾਡੇ ਨਾਲ ਕੀਤਾ, ਸਿੱਖ ਫੌਜ ਤੇ ਇਤਬਾਰ ਨਹੀਂ ਕਰਦੇ ਹੈ, ਕਰਨਾ ਵੀ ਨਹੀਂ ਚਾਹੀਦਾ, ਕਿਉਂਕਿ ਇਹਨਾਂ ਨੂੰ ਇਹ ਨਹੀਂ ਪਤਾ ਕਿ ਭਾਈ ਜੇ ਕਿ ਸਿੱਖਾਂ ਨੇ ਹੁਣ ਕੀ ਬਿਹੇਵ ਕਰਨਾ। ਕਿਉਂਕਿ ਕੱਲਾ ਇਹ ਨਹੀਂ ਵੀ ਦਰਬਾਰ ਸਾਹਿਬ ਤੇ ਹਮਲਾ ਹੋ ਕੇ ਸਿੱਖ ਨਾਰਾਜ਼ ਹੋਏ। ਅਸੀਂ ਦੇਖਦੇ ਹਾਂ ਕਿ ਭਾਰਤ ਭਰ ਦੀਆਂ ਫੌਜੀ ਛਾਉਣੀਆਂ ਦੇ ਵਿੱਚ ਭਾਵੇਂ ਕਿਤੇ ਥੋੜੇ ਕਿਤੇ ਬਹੁਤੇ ਸਿੱਖ ਫੌਜੀ ਨਿਕਲੇ ਦਰਬਾਰ ਸਾਹਿਬ ਵੱਲ ਮੂੰਹ ਕਰਕੇ, ਔਰ ਇੱਕ ਅੰਦਾਜ਼ੇ ਮੁਤਾਬਕ 8,000 ਤੋਂ 10,000 ਤੱਕ ਸਿੱਖ ਫੌਜ ਨੇ ਬਗਾਵਤ ਕੀਤੀ। ਸਭ ਤੋਂ ਜ਼ਿਆਦਾ ਰਾਮਗੜ੍ਹ ਜਿਹੜਾ ਸਿੱਖ ਰੈਜੀਮੈਂਟਲ ਸੈਂਟਰ ਹੈ ਬਿਹਾਰ, 4,000 ਤੋਂ ਜ਼ਿਆਦਾ ਉੱਥੋਂ ਨਿਕਲੇ ਫੌਜੀ। ਹੁਣ ਜ਼ਾਹਿਰ ਹੈ ਕਿ ਇਹ ਜਦੋਂ ਪਹਿਲੀ ਵਾਰ ਸੀ 47 ਤੋਂ ਬਾਅਦ ਦੇ ਭਾਰਤ ਦੇ ਵਿੱਚ, ਈਵਨ ਬ੍ਰਿਟਿਸ਼ ਪੀਰੀਅਡ ਦੇ ਵਿੱਚ ਸੈਕੰਡ ਵਰਲਡ ਵਾਰ ਦੇ ਦੌਰਾਨ ਅਸੀਂ ਉਸ ਕਿਸਮ ਦੀ ਮਿਊਟਨੀ ਦੀ ਗੱਲ ਕਰਦੇ। 1857 ਦਾ ਰੈਬੈਲੀਅਨ ਸੀ ਜਿਹਦੇ 'ਚ ਯੂਪੀ ਬਿਹਾਰ ਦੇ ਵੱਡੀ ਗਿਣਤੀ ਜਿਹੜੇ ਦੇਸੀ ਸੋਲਜਰ ਸੀ। ਲੇਕਿਨ 47 ਤੋਂ ਬਾਅਦ ਤੇ ਇਹਨਾਂ ਦਾ ਜਿਹੜਾ ਜਨਰਲ ਇਹਨਾਂ ਨੇ ਬਣਾਇਆ ਥਮਈਆ ਔਰ ਨਹਿਰੂ, ਉਹਨਾਂ ਨੇ ਤਾਂ ਆਜ਼ਾਦ ਹਿੰਦ ਫੌਜ ਦੇ ਜਿਹੜੇ ਫੌਜੀ ਸੀ, ਜਿਹੜੇ 40,000 ਤੋਂ ਜ਼ਿਆਦਾ ਗਿਣਤੀ ਔਰ ਉਹਨਾਂ 'ਚ ਜ਼ਿਆਦਾ ਸਿੱਖ ਔਰ ਮੁਸਲਮਾਨ ਸੀ, ਉਹਨਾਂ ਨੂੰ ਨਹੀਂ ਛੱਡਿਆ ਰੈਗੂਲਰ ਆਰਮੀ 'ਚ ਵਾਪਸ ਕੇ ਨਾ ਇਹਨਾਂ 'ਚ, ਕਿਉਂਕਿ ਆਲਰੇਡੀ ਇਹਨਾਂ ਨੇ ਬਗਾਵਤ ਕੀਤੀ ਹੋਈ ਹੈ ਅੰਗਰੇਜ਼ਾਂ ਦੇ ਖਿਲਾਫ ਤੇ ਇਹਨਾਂ 'ਚ ਬਾਗੀ ਖੂਨ ਹੈਗਾ। ਇਹ ਨਾ ਹੋਏ ਕਿ ਭਾਰਤ ਦੇ ਵਿੱਚ ਵੀ ਇਹ ਕਰਨ। ਲੇਕਿਨ ਇਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਬਗਾਵਤ ਦਾ ਤੇ ਜਦੋਂ ਤੁਸੀਂ ਧੱਕਾ ਕਰੋਗੇ, ਜਿੰਨਾ ਮਰਜ਼ੀ ਕੋਈ ਤੁਹਾਡੀ ਤਨਖਾਹ ਤੇ ਹੋਏ, ਉਹ ਵੀ ਖਲੋ ਜਾਂਦਾ ਹੈ। ਹੁਣ ਸਿੱਖ ਫੌਜ ਜਿਹੜੀ ਇਹਨਾਂ ਦਾ ਫੌਜ ਦਾ ਹਮੇਸ਼ਾ ਹੀ ਬ੍ਰਿਟਿਸ਼ ਪੀਰੀਅਡ 'ਚ ਵੀ ਔਰ ਇਹਨਾਂ ਦੇ ਵੇਲੇ ਵੀ ਹਰਾਵਲ ਦਸਤਾ ਰਿਹਾ। ਔਰ ਜ਼ਾਹਿਰ ਹੈ ਕਿ ਉਹ ਤਾਂ ਨੌਬਤ ਇੱਥੋਂ ਤੱਕ ਆਈ ਕਿ ਜਿਹੜਾ ਜਨਰਲ ਸੁਬੇਗ ਸਿੰਘ ਮੁਕਤੀ ਵਾਹਿਨੀ ਨੂੰ ਬਣਾ ਕੇ ਲੀਡ ਕਰਦਾ ਪਾਕਿਸਤਾਨ ਤੋੜਨ ਦੇ ਲਈ, ਉਹੀ ਜਨਰਲ ਸੁਬੇਗ ਸਿੰਘ ਛਾਤੀ ਤਾਣ ਕੇ ਖਲੋ ਕੇ ਭਾਰਤੀ ਫੌਜ ਦਾ ਮੁਕਾਬਲਾ ਕਰਦਾ ਜੂਨ 84 ਦੇ ਪਹਿਲੇ ਹਫ਼ਤੇ ਔਰ ਸ਼ਹੀਦੀ ਪਾਉਂਦਾ। ਸੋ ਜ਼ਾਹਿਰ ਹੈ ਕਿ ਸਿੱਖਾਂ ਤੋਂ ਬਾਅਦ ਦੂਸਰਾ ਗੁਰਖੇ, ਜਿਨ੍ਹਾਂ ਬਾਰੇ ਇਹ ਰਿਹਾ ਕਿ ਵੀ ਬ੍ਰਿਟਿਸ਼ ਪੀਰੀਅਡ 'ਚ ਵੀ ਜਿਹੜੇ ਜਲਿਆਂਵਾਲੇ ਬਾਗ ਦੇ ਵਿੱਚ ਗੋਲੀ ਚੱਲੀ, ਉਹਦੇ 'ਚ ਹੁਕਮ ਦੇਣ ਵਾਲਾ ਭਾਵੇਂ ਜਨਰਲ ਡਾਇਰ ਸੀ, ਬ੍ਰਿਗੇਡੀਅਰ ਸੀ ਉਦੋਂ, ਲੇਕਿਨ ਜਿਹੜੀ ਇਨ ਐਡਵਾਂਸ ਸੀ ਟੁਕੜੀ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਉਹ ਗੁਰਖੇ ਸੀ। ਸੋ ਇਸ ਹੱਦ ਤੱਕ ਲਾਇਲ ਰਹੇ ਨੇ। ਲੇਕਿਨ ਜੇ ਹੁਣ ਉਹ ਨੇਪਾਲੀ ਸਿਟੀਜ਼ਨ ਨੇ ਤੇ ਤੁਸੀਂ ਨੇਪਾਲ ਦੀ ਫੌਜ ਦੇ ਖਿਲਾਫ ਕੱਲ ਨੂੰ ਲੜੋਗੇ, ਨੇਪਾਲ ਦੇ ਵਿੱਚ ਉਹਨਾਂ ਦੇ ਟੱਬਰ ਬੈਠੇ ਨੇ, ਉਹਨਾਂ ਦੀਆਂ ਫੈਮਿਲੀ, ਉਹਨਾਂ ਦੀ ਲਾਇਲਟੀ ਕਿੱਥੇ ਹੋਏ? ਸੋ ਜ਼ਾਹਿਰ ਹੈ ਜਿਹੜੀ ਹੁਣ ਭਾਰਤ ਦੇ ਵਿੱਚ ਗੁਰਖਿਆਂ ਦੇ ਖਿਲਾਫ ਇੱਕ ਨਫ਼ਰਤ ਦਾ ਮਾਹੌਲ ਸਿਰਜਿਆ ਜਾ ਰਿਹਾ ਹੈ। ਜਿਹੜੇ ਇਹਨਾਂ ਦਾ ਸਾਰਾ ਚੀਨ ਨਾਲ ਤਾਂ ਇਹਨਾਂ ਦੀ ਪੇਸ਼ ਨਹੀਂ ਚੱਲਦੀ, ਉਹਨਾਂ ਨੂੰ ਤਾਂ ਉੱਥੇ ਤਾਂ ਉਹਨਾਂ ਨੇ ਘੀਸੀ ਵੱਟੀ ਹੋਈ ਹੈ, ਲੇਕਿਨ ਉਹਨਾਂ ਦੇ ਖਿਲਾਫ ਇਹ ਕਾਰਵਾਈਆਂ ਛੁੱਟ-ਪੁੱਟ ਹੋਣੀਆਂ ਸ਼ੁਰੂ ਹੋਈਆਂ ਨੇ। ਔਰ ਇਦਾਂ ਦੀ ਕੋਈ ਕਾਰਵਾਈ ਜਿਹੜੀ ਹੈ, ਕਿਉਂਕਿ ਬਾਰਡਰ ਜਿਹੜਾ ਨੇਪਾਲ ਦਾ ਹੈ ਉਹ ਯੂਪੀ ਦੇ ਨਾਲ ਵੀ ਲੱਗਦਾ ਹੈ, ਬਿਹਾਰ ਦੇ ਨਾਲ ਵੀ ਲੱਗਦਾ ਹੈ ਔਰ ਉੱਤਰਾਖੰਡ ਦਾ ਵੀ ਇੱਕ ਹਿੱਸਾ ਹੈ। ਸੋ ਜ਼ਾਹਿਰ ਹੈ ਕਿ ਵੀ ਬਿਹਾਰ ਵਾਲੇ ਪਾਸਿਓਂ ਹੀ ਜਿਹੜੇ ਮਦੇਸੀ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਔਰ ਉਹਨਾਂ ਦੀਆਂ ਸੀਟਾਂ ਵੀ ਨੇ ਨੇਪਾਲ ਦੇ ਵਿੱਚ, ਉਹ ਜ਼ਿਲ੍ਹੇ ਵੀ ਨੇਪਾਲ ਦਾ ਹਿੱਸਾ ਨੇ। ਔਰ ਕੱਲ ਬਿਹਾਰ ਬਾਰਡਰ ਦੇ ਉੱਤੇ ਜਿਹੜਾ ਬਿਹਾਰ ਨਾਲ ਲੱਗਦਾ ਬਾਰਡਰ ਹੈ ਔਰ ਉਹਨਾਂ ਦਾ ਜਿਹੜਾ ਜ਼ਿਲ੍ਹਾ ਸ਼ਾਇਦ ਸੀਤਾਪੁਰ ਹੈ, ਉਹਦੇ 'ਚ ਕੀ ਹੋਇਆ ਜੇ ਡਿਟੇਲ ਤਾਂ ਸਾਹਮਣੇ ਨਹੀਂ ਆਈ, ਪਰ ਇਹ ਖਬਰਾਂ ਨੇ ਸਾਰੇ ਪਾਸੇ BBC ਤੋਂ ਲੈ ਕੇ ਦੂਜਾ ਕਿ amid tension with Nepal, 1 killed and 3 injured in Bihar in firing from across the border। ਇਹ ਨੇਪਾਲ ਵਾਲੇ ਪਾਸਿਓਂ ਫਾਇਰਿੰਗ ਹੋਈ ਹੈ
ਔਰ ਇੱਕ ਬੰਦਾ ਮਰ ਗਿਆ, ਔਰ ਜਿਹੜੇ 3 ਜ਼ਖਮੀ ਵੀ ਨੇ ਜਿਹੜੇ ਭਾਰਤੀ ਸਾਈਡ ਤੇ, ਉਹਨਾਂ 'ਚ ਬਹੁਤ ਸਾਰੇ ਜਿਹੜੇ ਨੇ ਉਹ ਸੀਰੀਅਸ ਨੇ, ਜਾਂ ਇਹ ਕਹੋ ਕਿ ਭਾਈ ਬਚਣ ਦੀ ਉਹਨਾਂ ਦੀ ਆਸ ਨਹੀਂ ਹੈ। ਔਰ ਇਹ ਵਾਕਿਆ ਜਿਹੜਾ ਬਾਰਡਰ ਦੇ ਉੱਤੇ ਹੁੰਦਾ ਹੈ, more than 17 rounds were fired, 17 ਤੋਂ ਰਾਉਂਡ ਉਹਨਾਂ ਨੇ ਫਾਇਰ ਕੀਤੇ, ਉਸ ਤੋਂ ਜ਼ਿਆਦਾ। ਔਰ SLR ਰਾਈਫਲ ਦਾ, ਸੈਲਫ ਲੋਡਿੰਗ ਰਾਈਫਲ, ਜਿਹੜੀ ਜਿਹਨੂੰ ਅਸੀਂ ਪੱਕੀ ਰਫਲ ਕਹਿੰਦੇ ਆ ਜਾਂ ਪੱਕੀ ਗੋਲੀ, ਨਹੀਂ ਇਹਦਾ ਮਤਲਬ ਹੁੰਦਾ ਵੀ ਜਿਹਦੇ ਲੱਗੇ ਉਹ ਫਿਰ ਆਰ ਪਾਰ ਕਰ ਜਾਂਦੀ ਹੈ। ਔਰ ਇਹ ਜਿਹੜੀ ਹੈ ਉਹਦੀ ਸਾਰੀ ਬੈਕਗਰਾਉਂਡ 'ਚ ਇਹੀ ਹੈ ਕਿ ਵੀ ਇਹ ਜਿਹੜੀ ਹੈ ਲੋਕਲ ਪੁਲਿਸ ਸੋਨ ਬਾਰਸਾ ਪੁਲਿਸ ਸਟੇਸ਼ਨ ਜਿਹੜੀ ਹੈ ਉਹਨਾਂ ਨੂੰ ਇਨਫੋਰਮ ਹੋਇਆ, ਔਰ ਉਹਨਾਂ ਨੇ ਫੌਰਨ ਜਿਹੜੀ ਸਸ਼ਸਤਰ ਸੀਮਾ ਬਲ SSB ਜਿਹੜੀ ਗਸ਼ਤ ਕਰ ਰਹੀ ਸੀ ਉਹਨਾਂ ਨੂੰ ਦੱਸਿਆ। ਪਰ ਪੁਲਿਸ ਟੀਮ ਤਾਂ ਆਈ, ਪਰ ਉਦੋਂ ਤੱਕ ਜਿਹੜੀ ਹੈ ਗੋਲੀ ਦੇ ਨਾਲ 1 died on the spot, other 3 sustained severe wounds on their legs, arms and abdomen and are critical, ਕਿਉਂਕਿ ਜ਼ਾਹਰ ਹੈ ਕਿ ਵੀ ਇਹ ਜਿਹੜੀਆਂ SLR ਦੀਆਂ ਗੋਲੀਆਂ ਹੁੰਦੀਆਂ ਨੇ, ਇਹ ਜਿੱਥੋਂ ਦੀ ਲੰਘ ਜਾਣ ਫਿਰ ਉਹ ਸਰਵਾਈਵਲ ਦਾ ਚਾਂਸ ਘੱਟ ਹੁੰਦਾ ਹੈ। ਸੋ ਹੁਣ ਇੱਕ ਪਾਸਾ ਤਾਂ ਇਹ ਹੈ ਕਿ ਨੇਪਾਲ ਦੇ ਨਾਲ ਆਲਰੇਡੀ, ਕਿਉਂਕਿ ਚੀਨ ਭਾਰਤ ਦਾ ਜਿਹੜਾ ਕਲੈਸ਼ ਗਲਵਾਨ ਵੈਲੀ ਹੋਏ ਜਾਂ ਦੂਸਰੇ ਫਰੰਟਸ ਦੇ ਹੋਏ, ਉਹ ਤਾਂ ਡੰਡਿਆਂ ਮੁੱਕਿਆਂ ਦੇ ਨਾਲ ਹੋਇਆ ਕਿ ਕਿਵੇਂ ਉਹਨਾਂ ਨੇ ਉਹਨੂੰ ਪੁਸ਼ ਕੀਤਾ। ਔਰ 72 ਤੋਂ ਜ਼ਿਆਦਾ, ਜਿਹੜੇ 72 ਤੋਂ 90 ਤੱਕ ਦੀ ਫਿਗਰ ਹੈ, ਭਾਰਤੀ ਫੌਜੀ ਕਾਫੀ ਜ਼ਖਮੀ ਹੋਏ, ਜਿਨ੍ਹਾਂ ਨੂੰ ਹਵਾਈ ਜਹਾਜ਼ਾਂ ਰਾਹੀਂ ਚੰਡੀਗੜ੍ਹ ਦੇ ਨੇੜੇ ਹਸਪੀਟਲ 'ਚ ਦਿੱਲੀ ਦੇ ਵਿੱਚ ਔਰ ਲੇਹ ਦੇ ਵਿੱਚ ਲਿਆਂਦਾ ਗਿਆ। ਉਹਨਾਂ ਨੇ ਮੰਨਿਆ ਵੀ, ਔਰ ਇਹ ਵੀ ਸਾਹਮਣੇ ਆਇਆ ਸੀ ਕਿ ਕੁਝ ਭਾਰਤੀ ਫੌਜੀ ਉਹਨਾਂ ਨੇ ਜਿਹੜੇ ਨੇ ਅਰੈਸਟ ਕਰ ਲਏ ਸੀ, ਜਿਹੜੇ ਉਹਨਾਂ ਨੇ ਛੱਡ ਦਿੱਤੇ। ਪਰ ਇੱਕ ਗੱਲ ਇਹ ਕਲੀਅਰ ਹੈ ਕਿ ਗੋਲੀ ਨਹੀਂ ਚਲਾਈ ਕਿਸੇ ਨੇ, ਦੋਨੋਂ ਪਾਸਿਆਂ 'ਚੋਂ ਕਿਤੇ ਗੋਲੀ ਨਹੀਂ ਚੱਲੀ। ਪਰ ਨੇਪਾਲ ਨੇ ਜਿਹੜਾ ਉਹ ਆਗਾਜ਼ ਕਰ ਦਿੱਤਾ ਕਿ ਭਾਈ ਇਹ ਹੁਣ ਤੁਹਾਡਾ ਜ਼ਬਾਨੀ ਕਲਾਮੀ ਨਾਲ ਨਹੀਂ ਹੈ, ਅਸੀਂ ਕਾਨਸਟੀਟਿਊਸ਼ਨ 'ਚ ਵੀ ਹੁਣ ਸਾਡੇ ਇਲਾਕੇ ਨੇ, ਔਰ ਉਹਨਾਂ ਨੇ ਇਹਦੇ ਨਾਲ ਜਿਹੜੇ ਮਦੇਸੀਆਂ ਰਾਹੀਂ ਉੱਥੇ ਗੜਬੜ ਕਰਵਾਉਂਦੇ ਰਹੇ ਨੇ, ਉਹਨਾਂ ਨੂੰ ਵੀ ਮੈਸੇਜ ਦੇ ਦਿੱਤਾ ਹੈ ਕਿ ਭਾਈ ਤੁਹਾਡਾ ਅਸੀਂ ਫਿਰ ਇਹ ਹਾਲ ਕਰਾਂਗੇ। ਔਰ ਜ਼ਾਹਰ ਹੈ ਵੀ ਗੋਲੀ ਨੇਪਾਲ ਦੇ ਬਾਰਡਰ ਦੇ ਅੰਦਰੋਂ ਚੱਲੀ ਹੈ, ਔਰ ਇਹ ਤਾਂ ਨੇਪਾਲ ਦੀ ਸਿਚੁਏਸ਼ਨ ਹੈ। ਗਲੋਬਲ ਟਾਈਮਸ, ਜਿਵੇਂ ਮੈਂ ਕਿਹਾ ਵੀ ਚੀਨ ਦਾ ਆਪਣਾ ਇੱਕ ਸਟਾਈਲ ਹੈ ਕੰਮ ਕਰਨ ਦਾ। ਗਲੋਬਲ ਟਾਈਮਸ ਉਹਨਾਂ ਦਾ ਲਗਭਗ ਕਮਿਊਨਿਸਟ ਪਾਰਟੀ ਦਾ ਮਾਊਥ ਪੀਸ ਹੈ। ਜਿਹੜੀ ਖਬਰ ਗਲੋਬਲ ਟਾਈਮਸ 'ਚ ਲੱਗਦੀ ਹੈ, ਜ਼ਾਹਰ ਹੈ ਕਿ ਸਰਕਾਰ ਦੀ ਨੀਤੀ ਹੁੰਦੀ ਹੈ, ਉਹ ਆਰਟੀਕਲ ਹੋਏ ਕੋਈ ਹੋਰ ਹੋਏ। ਔਰ ਉਹਨਾਂ ਨੇ ਕੱਲ ਜਿਹੜਾ ਇੱਕ ਡੀਟੇਲ ਦੇ ਵਿੱਚ ਕਿਹਾ, ਉਹਨਾਂ ਨੇ ਇੰਡੀਆ ਨੂੰ, ਮੋਦੀ ਨੂੰ ਇਹ ਸਲਾਹ ਦਿੱਤੀ ਹੈ ਕਿ ਵੀ ਤੁਸੀਂ ਆਪਣੀ ਨੌਨ ਅਲਾਈਨਮੈਂਟ ਦੀ ਲਾਈਨ, ਜਿਹਦਾ ਮਤਲਬ ਹੈ ਨਿਊਟਰਲ ਰਹਿਣਾ, ਕਿ ਵੀ ਤੁਸੀਂ ਹੁਣ ਸਾਡਾ ਪਾਲਾ ਅਮਰੀਕਾ ਦੇ ਨਾਲ ਪਿਆ, ਤੁਸੀਂ ਆਪਣਾ ਨਿਊਟਰਲ ਰੋਲ ਅਦਾ ਕਰੋ, ਇਹ ਤੁਹਾਡੇ ਭਲੇ 'ਚ ਹੈ, ਤੁਹਾਡੇ ਵਪਾਰ ਦੇ ਲਈ ਵੀ ਔਰ ਮਿਊਚੁਅਲ ਤੁਹਾਡੇ ਸਬੰਧਾਂ ਲਈ ਵੀ। ਪਰ ਜੇ ਤੁਸੀਂ ਅਮਰੀਕਾ ਦੀ ਸਾਈਡ ਦੇ ਉੱਤੇ ਜਾ ਕੇ ਖੇਡਣਾ ਚਾਹੇ ਤੇ ਫਿਰ ਇਸ ਦੇ ਨਤੀਜੇ ਭੁਗਤਣ ਲਈ ਤਿਆਰ ਰਹੋ, ਔਰ ਉਹ ਨਤੀਜੇ ਫਿਰ ਸਿਰਫ ਟ੍ਰੇਡ ਜਾਂ ਦੂਜੇ ਨਾਲ ਨਹੀਂ ਹੋਣਗੇ, ਬਾਈ ਆਲ ਮੀਨਸ ਪੋਸੀਬਲ। ਇਹ ਮਤਲਬ ਸਿੱਧੀ ਧਮਕੀ ਹੈ ਕਿ ਭਾਈ ਹੁਣ ਇਹ ਚੋਇਸ ਤੁਹਾਡੀ ਹੈ ਕਿ ਤੁਸੀਂ ਆਪਣੀ ਬਰਬਾਦੀ ਕਰਨੀ ਹੈ। ਔਰ ਨਾਲ ਹੀ ਉਹਨਾਂ ਨੇ ਈਵਨ ਤਰਜ਼ ਵੀ ਕੀਤੀ ਹੈ, ਉਹਨਾਂ ਨੇ ਕਿਹਾ ਵੀ ਤੁਸੀਂ ਕਿਹੜੇ ਕੰਮ 'ਚ ਪਏ ਹੋ, ਕਰੋਨਾ ਤੁਹਾਡੀ ਕਿਸ ਮਾੜੀ ਹਾਲਤ 'ਚ ਹੈ, ਬਿਮਾਰੀ ਕਿੰਨੇ ਲੱਖਾਂ ਲੋਕ ਪੀੜਤ ਨੇ, ਉਹਦੇ ਤੇ ਆਪਣਾ ਧਿਆਨ ਦਿਓ ਵੀ ਤੁਸੀਂ ਕਿਵੇਂ ਉਹਦੇ ਨਾਲ। ਦੂਜਾ ਉਹਨਾਂ ਕਿਹਾ ਕਿ ਟਿੱਡੀ ਦਲ, ਕਿ ਵੀ ਅਜੇ ਇਹ ਟਿੱਡੀ ਦਲ ਤਾਂ ਛੋਟਾ ਆਇਆ, ਅਜੇ ਹੋਰ ਵੀ ਵੱਡੇ ਆਣੇ ਨੇ, ਤੁਸੀਂ ਇਹ ਦੇਖੋ ਵੀ ਉਹਦੇ ਤੋਂ ਤੁਸੀਂ ਕਿਵੇਂ ਬਚਾਅ ਕਰਨਾ, ਪਰ ਇੱਧਰ ਨੂੰ ਤੁਸੀਂ ਮੂੰਹ ਨਾ ਕਰਿਓ। ਮਤਲਬ ਇਸ ਤੋਂ ਵੱਧ ਕੇ, ਕਿਉਂਕਿ ਜਿਵੇਂ ਮੈਂ ਕਿਹਾ ਵੀ ਚਾਈਨੀਜ਼ ਦਾ ਅੰਡਰ ਸਟੇਟਮੈਂਟ ਸਟਾਈਲ ਹੁੰਦਾ ਹੈ, ਪਰ ਇਹ ਜਿਹੜੀ ਗਲੋਬਲ ਟਾਈਮਸ ਦੀ ਸਟੋਰੀ ਹੈ ਜਿਹਨੂੰ ਸਾਰਿਆਂ ਨੇ ਕਵਰ ਕੀਤਾ ਹੈ, ਮੈਂ ਵਕਤ ਦੀ ਪਾਬੰਦੀ ਹੋਣ ਕਰਕੇ ਮੈਂ ਨਹੀਂ ਜਾਵਾਂਗਾ, ਔਰ ਆਉਣ ਵਾਲੇ ਪੀਰੀਅਡ 'ਚ ਵੀ ਮੈਂ ਕੋਸ਼ਿਸ਼ ਕਰਿਆ ਕਰਾਂਗਾ ਕਿ ਭਾਈ ਜਿਹੜੀ ਅੰਗਰੇਜ਼ੀ ਵਰਜਨ ਹੈ ਉਹ ਘੱਟ ਤੋਂ ਘੱਟ ਪੜ੍ਹਿਆ ਜਾਏ ਤਾਂ ਕਿ ਵਕਤ ਬਚੇ ਬਾਕੀ ਡਿਸਕਸ਼ਨ ਦੇ ਲਈ। ਔਰ ਨਾਲ ਦੀ ਨਾਲ ਜਦੋਂ ਹੀ ਮੈਂ ਇਹ ਗੱਲਬਾਤ ਕਰ ਰਿਹਾ, ਹੁਣ ਉਹਨਾਂ ਦਾ ਇਹ ਚੀਨ ਦਾ ਤਰੀਕਾ ਦੱਸਣ ਦੇ ਲਈ ਕਿ ਕੀ ਕਿੱਥੇ ਹੈ। ਜਿਵੇਂ ਉਹਨਾਂ ਨੇ ਭਾਰਤ ਨੂੰ ਦੱਸਤਾ ਕਿ ਭਾਈ ਇਹ ਤੁਹਾਡਾ ਜੋ ਤੁਹਾਡੇ ਨਾਲ ਹੋਇਆ, ਤੁਸੀਂ ਕਸ਼ਮੀਰ, ਜੰਮੂ ਕਸ਼ਮੀਰ ਨੂੰ ਤੋੜਿਆ, ਉਦੋਂ ਵੀ ਚੀਨ ਨੇ ਲਦਾਖ ਨੂੰ ਲੈ ਕੇ ਪ੍ਰੋਟੈਸਟ ਕੀਤਾ ਸੀ ਕਿ ਭਾਈ ਇਹ ਠੀਕ ਨਹੀਂ ਕੀਤਾ ਤੁਸੀਂ। ਫਿਰ ਅਮਰੀਕਾ ਦੀ ਖੇਡ ਖੇਡਦੇ ਆ, ਕਰੋਨਾ ਦੇ ਮਾਮਲੇ 'ਚ ਭਾਰਤੀ ਵਕੀਲਾਂ ਨੇ ਕੇਸ ਕਰਤਾ, ਇਹ ਵੀ ਨਕਲ ਕਰਦੇ ਨੇ ਕਿ ਭਾਈ ਸਾਡਾ ਜਿਹੜਾ ਉਹ ਸਾਹਿਬ ਦਾ ਬਸਤਾ ਭਾਰੀ ਹੈ ਤੇ ਅਸੀਂ ਵੀ ਜਿਹੜਾ
ਉਹਦੇ ਚੋਂ ਹੀ ਜਿਹੜਾ ਕਿਤਾਬਾਂ ਪਾ ਦਿੰਦੇ। ਹਾਲਾਂ ਮੋਸਟਲੀ ਉਹ ਆਪਣੇ ਕਹਿੰਦੇ ਨੇ ਕਿ ਭਾਈ ਨਲਾਇਕ ਨਿਆਣਾ ਤੇ ਬਸਤਾ ਭਾਰੀ। ਜਿਹੜਾ ਬਹੁਤ ਭਾਰੀ ਚੁੱਕਿਆ ਹੁੰਦਾ ਉਹਨੂੰ ਪਤਾ ਨਹੀਂ ਕੁਛ ਵੀ ਹੁੰਦਾ, ਪਰ ਉਹ ਜਿਹੜਾ ਰੋਹ ਪਾ ਰਿਹਾ ਹੁੰਦਾ ਕਿ ਬਸਤਾ ਮੇਰਾ ਬੜਾ ਭਾਰੀ ਹੈ। ਤੋ ਇਹਨਾਂ ਨੇ ਵੀ ਨਲਾਇਕ ਆਪਣਾ ਬਸਤਾ ਭਾਰੀ ਕਰਨ ਦੇ ਲਈ ਜਿਹੜਾ ਉਸ ਕਿਸਮ ਦੀਆਂ ਗੱਲਾਂ ਕਰਨੀਆਂ ਸ਼ੁਰੂ ਕਰਤੀਆਂ। ਜਿਵੇਂ ਅਸੀਂ ਹੁਣ ਜਿਹੜੇ ਅਜੇ ਚੀਨ ਚੋਂ ਕੋਈ ਨਿਕਲਿਆ ਵੀ ਨਹੀਂ ਸੀ, ਉਹਨਾਂ ਨੇ ਕਹਿਤਾ ਅਸੀਂ ਇਨਫਰਾਸਟ੍ਰਕਚਰ ਬਣਾ ਦਿੱਤਾ ਇੰਡੀਆ ਦੇ ਵਿੱਚ। ਜਿਹੜੇ ਚੀਨ ਚੋਂ ਅਜੇ ਟਰੰਪ ਨੇ ਸਟੇਟਮੈਂਟ ਦਿੱਤੀ ਕਿ ਭਾਈ ਜਿਹੜਾ ਉੱਥੋਂ ਜਿਹੜਾ ਇੱਥੇ ਨਹੀਂ ਹੋਏਗਾ ਅਸੀਂ ਟੈਰਿਫ ਲਾਵਾਂਗੇ। ਭਾਰਤ ਨੇ ਕਿਹਾ ਜੀ ਅਸੀਂ ਤਿਆਰ ਹੈ, ਸਾਡੇ ਤੁਸੀਂ ਆਓ। ਔਰ ਚੀਨ ਨੂੰ ਲੱਗਾ ਵੀ ਅੱਛਾ ਇਹ ਸਾਡੇ ਢਿੱਡ ਤੇ ਲੱਤ ਮਾਰਨ ਦੇ ਲਈ ਪਹਿਲਾਂ ਹੀ ਇਹਨਾਂ ਨੇ ਲੱਤ ਕਸੀ ਹੋਈ ਹੈ। ਉਹਨਾਂ ਨੇ ਐਸੀ ਪੁੱਠਾ ਮਾਰਿਆ, ਦਲੱਤੀ ਮਾਰੀ ਕਿ ਉੱਥੋਂ ਦੀ ਜਿਹੜੀ ਅੱਗੇ ਤੱਕ ਸਾਈ ਚਿੰਨ ਤੋਂ ਰੁੜਦੇ ਥੱਲੇ ਚਲੇ ਗਏ ਸੀ। ਉਦੋਂ ਦੇ ਐਸੇ ਸ਼ੌਕ 'ਚ ਚਲੇ ਗਏ ਨੇ ਕਿ ਨਾ ਅਮਿਤ ਸ਼ਾਹ ਬੋਲਦਾ ਨਾ ਮੋਦੀ ਬੋਲਦਾ। ਔਰ ਹੁਣ ਉਹਨਾਂ ਨੇ ਇੱਕ ਪਾਸੇ ਜਿੱਥੇ ਭਾਰਤ ਨੂੰ ਨੈਕਸਟ ਸਟੈਪ ਵਾਰਨਿੰਗ ਦੇ ਦਿੱਤੀ ਹੈ, ਨੇਪਾਲ ਨੇ ਤਾਂ ਜਿਹਨੂੰ ਕਹਿੰਦੇ ਨੇ ਜਲਵਾ ਵੀ ਦਿਖਾ ਦਿੱਤਾ। ਪਰ ਅੱਜ ਬੀਜਿੰਗ ਦਾ ਇੱਕ ਥਿੰਕ ਟੈਂਕ ਹੈ ਪ੍ਰੋਮੀਨੈਂਟਲੀ, ਉਹਨੇ ਬੜਾ ਕਲੀਅਰ ਮੈਸੇਜ ਵੀ ਦੇ ਦਿੱਤਾ ਹੈ ਕਿ ਇਸ ਸਭ ਦਾ, ਕਿਉਂਕਿ ਪਾਕਿਸਤਾਨ ਇਸ ਸਾਰੀ ਡਿਵੈਲਪਮੈਂਟ ਤੇ ਚੁੱਪ ਸੀ, ਬਿਲਕੁਲ ਰਾਈਟਲੀ ਸੋ। ਹਾਲਾਂ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਨੇ ਟਵੀਟ ਕੀਤਾ ਆਪਣੀ ਉਸ ਸਕੀਮ ਨੂੰ ਲੈ ਕੇ ਉਮੀਦ ਕਿ ਭਾਈ ਸਾਡਾ ਇਹ ਮਾਡਲ ਹੈ। ਐਵੇਂ ਪੰਜੇ ਝਾੜ ਕੇ ਪਿੱਛੇ ਪਿਆ ਕਿ ਜੀ ਜਿੰਨਾ ਅਸੀਂ ਪੈਕੇਜ ਦਿੱਤਾ ਹੈ ਉਹਨਾਂ ਦਾ ਤੁਹਾਡਾ ਸਾਰਾ ਬਜਟ ਹੈ। ਹਾਲਾਂਕਿ ਉਹ ਵਰਚੁਅਲ ਦਿੱਤਾ ਪੈਕੇਜ, ਜਿਵੇਂ ਬਹੁਤਿਆਂ ਨੇ ਕਿਹਾ ਕਿ ਜੋ ਸਭ ਗੱਲਾਂ ਵਰਚੁਅਲ ਹੋ ਰਹੀਆਂ, ਰੀਅਲ 'ਚ ਨਹੀਂ, ਵਰਚੁਅਲ ਪੈਕੇਜ ਹੈ। ਲੇਕਿਨ ਇਹ ਗੱਲ ਇਹਨਾਂ ਦਾ ਘਟੀਆਪਨ ਦਿਖਾਉਂਦਾ। ਨਹੀਂ ਤਾਂ ਤੁਸੀਂ ਰੱਜੇ ਪੁੱਜੇ ਵੀ ਹੋਵੋ, ਜਦੋਂ ਤੁਹਾਨੂੰ ਕੋਈ ਆਫਰ ਕਰਦਾ ਹੈ ਕਿਸੇ ਗੱਲ ਦੀ, ਇਹ ਤੁਹਾਡੀ ਸੱਜਣਤਾ ਹੀ ਹੁੰਦੀ ਹੈ ਕਿ ਤੁਸੀਂ ਠੀਕ ਅੰਦਾਜ਼ ਦੇ ਵਿੱਚ ਥੈਂਕ ਯੂ ਕਰੋ ਕਿ ਰੱਬ ਤੁਹਾਨੂੰ ਬਹੁਤਾ ਦੇ, ਅਸੀਂ ਬਹੁਤ ਰੱਜੇ ਪੁੱਜੇ। ਹਾਲਾਂਕਿ ਪਤਾ ਹੈ ਵੀ ਕਿੱਡੇ ਕੁ ਰੱਜੇ ਪੁੱਜੇ ਨੇ, ਕੀ ਚੱਲ ਰਿਹਾ ਉੱਥੇ, ਹੜਤਾਲਾਂ ਦਾ ਸਿਲਸਿਲਾ, ਲੋਕਾਂ ਦਾ ਬਾਹਰ ਨਿਕਲਣਾ, ਕਿਸ ਹੱਦ ਤੱਕ ਉੱਥੇ ਜਿਹੜੀ ਆਫਤ ਆਪੀ ਪਈ ਹੋਈ ਹੈ। ਲੇਕਿਨ ਮੈਂ ਇਹ ਜ਼ਰੂਰ ਸਾਂਝੀ ਕਰਨਾ ਚਾਹਾਂਗਾ ਕਿ ਵੀ ਇਹ ਜਿਹੜਾ ਸਾਰਾ ਕੁਝ ਚੀਨ ਔਰ ਭਾਰਤ ਦੇ ਵਿਚਾਲੇ ਹੋਇਆ, ਇਹਦਾ ਕਸ਼ਮੀਰ ਕਨੈਕਸ਼ਨ ਕੀ ਹੈ। ਔਰ ਜ਼ਾਹਰ ਹੈ ਲਦਾਖ ਜਿਹਨੂੰ ਯੂਨੀਅਨ ਟੈਰੀਟਰੀ ਇਹਨਾਂ ਨੇ ਬਣਾਇਆ, ਜਿਹਦੇ ਚ ਚੀਨ ਨੇ ਅਕਸਾਈ ਚੇਨ ਜਿਹੜਾ 1962 ਚ ਇਹਨਾਂ ਦੀ ਪਾਰਲੀਮੈਂਟ ਨੇ ਮਤਾ ਇੰਡੀਆ ਨੇ ਕੀਤਾ ਜੀ 90,000 ਸਕੁਅਰ ਕਿਲੋਮੀਟਰ ਸਾਡੀ ਟੈਰੀਟਰੀ ਚੀਨ ਕੋਲ ਹੈ। ਅਸੀਂ ਭਾਰਤ ਮਾਤਾ ਦੇ ਪੁੱਤ ਨਹੀਂ ਜੇ ਵਾਪਸ ਨਾ ਲਈਏ। ਹੁਣ ਪਤਾ ਨਹੀਂ ਇੰਨੇ ਸਾਲ ਤਾਂ ਹੋ ਗਏ ਅਜੇ ਤੱਕ ਤਾਂ ਨਜ਼ਰ ਨਹੀਂ ਆਇਆ ਵੀ ਪੁੱਤ ਕਿਹਦੇ ਨੇ, ਕਿਉਂਕਿ ਹੁਣ ਤਾਂ ਅੱਗੋਂ ਵੀ ਮੈਂ ਕਿਹਾ ਵੀ ਇੱਕ ਮਤਾ ਹੁਣ ਹੋਰ ਕਰੋ 90,000 ਦੇ ਵਿੱਚ ਇਹ ਜਿਹੜੀ ਹੈ ਹੋਰ ਵੀ 60 ਸਕੁਅਰ ਕਿਲੋਮੀਟਰ ਜੋੜ ਲਓ ਤਾਂ ਕਿ ਤੁਸੀਂ ਬਾਣੀਏ ਉਹ ਰਿਕਾਰਡ ਤੁਸੀਂ ਆਪਣੇ ਵਹੀ ਖਾਤੇ 'ਚ ਪੂਰੀਆਂ ਠੀਕ ਅੰਦਰਾਜ਼ ਕਰਦੇ ਹੋ ਵੀ ਅੰਦਰਾਜ਼ ਕਰ ਲਓ ਕਿ ਇਹ ਵੀ ਗਿਆ, ਇਹਨੂੰ ਵੀ ਜੋੜ ਲਓ। ਔਰ ਇਹ ਬੀਜਿੰਗ ਥਿੰਕ ਟੈਂਕ ਦੀ ਹੈ ਕਿ ਭਾਈ ਇਸ ਸਾਰੇ ਚ ਔਰ ਇਸ ਮੈਂ ਇਹਨੂੰ ਡਿਟੇਲਸ ਦੇਖਾਂਗਾ। ਔਰ ਇਹ ਲਿਖਣ ਵਾਲਾ ਵੀ ਅਨਰਥ ਕ੍ਰਿਸ਼ਨਾ ਚੇਨਈ ਤੋਂ, ਜਿਹਨੇ ਉਸ ਥਿੰਕ ਟੈਂਕ ਦਾ ਹਵਾਲਾ ਦਿੱਤਾ ਹੈ। ਔਰ ਉਹਨਾਂ ਦਾ ਇਹ ਕਹਿਣਾ ਹੈ ਕਿ ਇੰਡੀਆਜ਼ ਮੂਵ ਚੇਂਜਿੰਗ ਸਟੇਟਸ ਆਫ J&K ਚੈਲੰਜ ਸੋਵਰਨਿਟੀ ਆਫ ਪਾਕਿਸਤਾਨ ਐਂਡ ਚਾਈਨਾ ਸੀਜ਼ ਰਿਪੋਰਟ। ਹੁਣ ਚੀਨ ਨੇ ਖੁੱਲ ਕੇ ਜਿਹੜਾ ਪਾਕਿਸਤਾਨ ਦੇ ਬਾਰੇ ਵੀ ਗੱਲ ਕਰਨੀ ਸ਼ੁਰੂ ਕਰ ਦਿੱਤੀ ਹੈ। ਔਰ ਉਹਨਾਂ ਨੇ ਇਹ ਕਿਹਾ ਕਿ ਵੀ ਇਹ ਜਿਹੜਾ ਇਹਨਾਂ ਨੇ ਇੰਡੀਆ ਨੇ ਮੂਵ ਕੀਤਾ ਹੈ ਇਹ ਦੋਨਾਂ ਦੀ ਸੋਵਰਨਿਟੀ ਨੂੰ ਚੈਲੰਜ ਸੀ, ਪਾਕਿਸਤਾਨ ਦੇ ਵੀ ਔਰ ਚਾਈਨਾ ਦੇ ਵੀ। ਔਰ ਇਹ ਜਿਹੜੀ ਹੈ ਸੀਨੀਅਰ ਜਿਹੜਾ ਚਾਈਨੀਜ਼ ਥਿੰਕ ਟੈਂਕ ਹੈ ਉਸ ਦੀ ਸੀਨੀਅਰ ਫਿਗਰ ਨੇ ਕਿਹਾ ਕਿ ਵੀ ਇਹ ਜਿਹੜੀ ਹੈ ਲਾਈਨ ਆਫ ਐਕਚੁਅਲ ਕੰਟਰੋਲ ਜਿਹੜੀ ਇੰਡੀਆ ਦਾ ਮੂਵ ਉਹਨੇ ਕੀਤਾ ਐਬਰੋਗੇਟ ਆਰਟੀਕਲ 370 ਕਰਕੇ, ਇਹ ਡਿਸੀਜਨ ਦੈਟ ਚਾਈਨਾ ਹੈਡ ਵੌਇਸਡ ਆਪੋਜੀਸ਼ਨ ਟੂ, ਕਿ ਚੀਨ ਨੇ ਉਹ ਵੀ ਦਾ ਵਿਰੋਧ ਕੀਤਾ ਸੀ। ਔਰ ਇਹ ਆਰਟੀਕਲ ਜਿਹੜਾ for the first time that described the move as a joint challenge to China and Pakistan, saying the move had posed a challenge to sovereignty of Pakistan and China. The report was shared on Friday on social media by a press officer at the Chinese embassy in Islamabad, although it was first published in June 4 and has since been shared on several Chinese websites. The report 4 June ਦੀ ਹੈ, ਚਾਈਨੀਜ਼ ਵੈਬਸਾਈਟ ਤੇ ਸ਼ੇਅਰ ਕੀਤੀ ਗਈ। ਪਰ ਹੁਣ ਜਿਹੜੀ ਇਸਲਾਮਾਬਾਦ ਦੇ ਵਿੱਚ ਚਾਈਨਾ ਦੀ ਐਮਬੈਸੀ ਹੈ ਉਹਦੇ ਜਿਹੜਾ ਉਹਨਾਂ ਦਾ ਪ੍ਰੈਸ ਆਫਿਸਰ ਹੈ ਉਹਨੇ ਇਸ ਨੂੰ ਸ਼ੇਅਰ ਕੀਤਾ। ਔਰ ਇਹ ਜਿਹੜਾ ਇਸ ਆਰਟੀਕਲ ਨੂੰ ਲਿਖਿਆ ਹੈ ਵਾਂਗ ਸ਼ਿਦਾ ਨੇ, ਜਿਹੜਾ ਕਿ ਡਿਪਟੀ ਡਾਇਰੈਕਟਰ ਹੈ ਇੰਸਟੀਚਿਊਟ ਆਫ ਸਾਊਥ ਏਸ਼ੀਅਨ ਸਟੱਡੀਜ਼ ਐਟ ਦਾ ਚਾਈਨਾ ਇੰਸਟੀਚਿਊਟ ਆਫ ਕੰਟੈਂਪਰਰੀ ਇੰਟਰਨੈਸ਼ਨਲ ਰਿਲੇਸ਼ਨਸ। ਇਹ ਥਿੰਕ ਟੈਂਕ ਹੈ ਚਾਈਨਾ ਦੀ ਟੌਪ ਇੰਟੈਲੀਜੈਂਸ ਦੇ ਨਾਲ ਸੰਬੰਧਿਤ।
ਔਰ ਉਹਦੇ ਚ ਉਹਨਾਂ ਨੇ ਕਿਹਾ on the Chinese side India opened up new territory on the map। ਹੁਣ ਕਿਉਂਕਿ ਲਦਾਖ ਯੂਨੀਅਨ ਟੈਰੀਟਰੀ ਬਣਾ ਕੇ ਉਹਨਾਂ ਨੇ ਸ਼ੋਅ ਕੀਤਾ, ਪਹਿਲਾਂ ਤਾਂ ਚਾਈਨਾ ਚੁੱਪ ਸੀ ਕਿਉਂਕਿ ਡਿਸਪਿਊਟਡ ਟੈਰੀਟਰੀ ਸੀ ਕਿ ਭਾਈ UN ਦੇ ਰੈਜ਼ੋਲੂਸ਼ਨ ਨੇ, ਪਰ ਜਦੋਂ ਇੰਡੀਆ ਨੇ ਨਵਾਂ ਮੈਪ ਜਾਰੀ ਕੀਤਾ ਜ਼ਾਹਰ ਹੈ ਕਿ ਲਦਾਖ ਉਹਨਾਂ ਨੇ ਆਪਣੇ ਸ਼ੋਅ ਕਰਕੇ incorporated part of areas under the local jurisdiction of Xinjiang and Tibet into its Ladakh Union Territory set। ਕਿਉਂਕਿ ਉਹਦੇ ਚ ਜ਼ਾਹਰ ਹੈ ਉਹਨਾਂ ਨੇ ਅਕਸਾਈ ਚਿੰਨ੍ਹ ਨੂੰ ਵੀ ਆਪਣੇ ਨਕਸ਼ੇ ਦੇ ਵਿੱਚ ਦਿਖਾਇਆ ਔਰ ਲਦਾਖ ਨੂੰ ਤਾਂ ਦਿਖਾਇਆ ਹੀ ਦਿਖਾਇਆ। This forced China into Kashmir dispute, stimulated China and Pakistan to take counter actions on the Kashmir issue and dramatically increased the difficulty in resolving the border issue between China and India। ਉਹਨਾਂ ਨੇ ਕਿਹਾ ਜੀ ਵੀ ਇਹ ਸੀ ਉਹਨਾਂ ਦਾ ਲਾਸਟ straw on the camel's back ਇਸ disputed territory ਦੇ ਵਿੱਚ, ਜਿਹਦੇ ਵਿੱਚ ਕਿ ਦੋਨੋਂ ਤਾਕਤਾਂ ਇਕੱਠੀਆਂ ਹੋਈਆਂ। ਫਿਰ ਮਿਸਟਰ ਵਾਂਗ ਇਹ ਕਹਿੰਦੇ ਨੇ ਕਿ Chinese foreign ministry had conveyed China's strong opposition to the move to external affairs minister Jaishankar during his visit to Beijing last year following the abrogation of Article 370. The week before the August visit, Home Minister Amit Shah had spoken in Parliament about taking back Pakistan-occupied Kashmir and Aksai chain। ਇਹ ਹੁਣ ਜਦੋਂ ਜੋ ਹੋਇਆ 2 ਮਹੀਨੇ ਜਿਹੜੀ ਬੈਕਗ੍ਰਾਉਂਡ ਹੈ ਕਿ ਵੀ ਇੱਕ ਪਾਸੇ ਉਹਨਾਂ ਨੇ ਤੋੜ ਕੇ ਸਟੇਟ ਨੂੰ ਯੂਨੀਅਨ ਟੈਰੀਟਰੀ ਬਣਾ ਕੇ ਨਕਸ਼ਾ ਦਿਖਾ ਕੇ ਚਾਈਨਾ ਦੇ ਹਿੱਸੇ ਜਿਹੜਾ ਹੈ ਚਾਈਨਾ ਦੇ ਕੋਲ ਅਕਸਾਈ ਚੇਨ ਉਹਨੂੰ ਵੀ ਦਿਖਾਇਆ। ਫਿਰ ਅਮਿਤ ਸ਼ਾਹ ਪਾਰਲੀਮੈਂਟ ਦੇ ਵਿੱਚ ਬੜਾ ਹੰਕਾਰ ਕੇ ਕਹਿ ਰਿਹਾ ਹੈ ਕਿ ਅਸੀਂ ਪਾਕਿਸਤਾਨ ਆਕੂਪਾਈਡ ਕਸ਼ਮੀਰ ਵੀ ਲਵਾਂਗੇ। ਔਰ ਜ਼ਾਹਰ ਹੈ ਕਿ ਦਿੱਲੀ ਦੇ ਵਿੱਚ ਇਹਨਾਂ ਦੇ ਦੂਰਦਰਸ਼ਨ ਨੇ ਜਿਹੜਾ ਗਿਲਗਿਤ ਬਲਤਿਸਤਾਨ ਦਾ ਵੈਦਰ ਵੀ ਦੱਸਣਾ ਸ਼ੁਰੂ ਕਰ ਦਿੱਤਾ ਹੈ। ਹੁਣ ਚਾਈਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ ਵੀ ਔਰ ਉਹਨਾਂ ਦਾ ਵਨ ਬੈਲਟ ਵਨ ਰੋਡ ਇਨੀਸ਼ੀਏਟਿਵ ਜਿਹਦੇ ਤੇ ਟੋਟਲ ਉਹਨਾਂ ਦੀ ਇਨਵੈਸਟਮੈਂਟ $380 ਬਿਲੀਅਨ ਦੇ ਲਗਭਗ ਹੈ। ਉਸ ਸਾਰੇ ਨੂੰ ਜਿਹੜਾ ਇੰਡੀਆ ਨੇ ਕਲੇਮ ਕੀਤਾ ਜਾਂ ਅਮਿਤ ਸ਼ਾਹ ਨੇ ਫਰਦਰ ਕਰਕੇ ਇਹ ਖਬਰਾਂ ਵੀ ਆਈਆਂ ਕਿ ਜੀ ਇੰਡੀਆ ਕੋਈ ਨਾ ਕੋਈ ਕਾਰਵਾਈ ਕਰ ਸਕਦਾ ਹੈ ਉਸ ਟਾਈਪ ਦੀ, ਜਿਵੇਂ ਜੀ ਅਸੀਂ ਸਰਜੀਕਲ ਸਟ੍ਰਾਈਕ ਕੀਤਾ। ਸੋ ਇਹ ਸਾਰੇ ਇਹ ਥਿੰਕ ਟੈਂਕ ਉਹਨਾਂ ਦਾ ਕਹਿ ਰਿਹਾ ਮਿਸਟਰ ਵਾਂਗ ਜਿਹੜਾ ਇਸ ਰਿਸਰਚਰ ਹੈ, ਉਹਨੇ ਕਿਹਾ ਕਿ ਜੈਸ਼ੰਕਰ conveyed to Beijing that the move was an entirely internal matter that didn't impact India's external boundaries or the LAC with China। ਹੁਣ ਜੈਸ਼ੰਕਰ ਗਿਆ, ਉਹਨੇ ਕਿਹਾ ਜੀ ਇਹ ਤਾਂ ਇਹਦੇ ਨਾਲ ਕੋਈ ਫਰਕ ਨਹੀਂ ਪਏਗਾ, LAC ਉਹੀ ਰਹੇਗੀ, ਇਹ ਸਾਡਾ ਇੰਟਰਨਲ ਮੈਟਰ ਹੈ। China had opposed the Ladakh map for including Aksai chain। ਇਹ ਪ੍ਰੋਟੈਸਟ ਉਹਨਾਂ ਨੇ ਨਾਲ ਦੀ ਨਾਲ ਹੀ ਕਰ ਦਿੱਤਾ ਸੀ। ਔਰ ਫਿਰ ਉਹਦੇ ਚ ਉਹਨਾਂ ਨੇ ਆਰਟੀਕਲ ਚ ਇਹ ਗੱਲ ਕਹੀ ਹੈ, this posed a challenge to the sovereignty of Pakistan and China, made India-Pakistan relations and China-India relations more complex। It noted that China had raised the issue at the United Nations Security Council। ਹੁਣ ਤਾਂ ਅਸੀਂ ਕਾਰਵਾਈ ਗਰਾਊਂਡ ਤੇ ਕੀਤੀ ਹੈ, ਪਰ ਉਸ ਤੋਂ ਪਹਿਲਾਂ ਅਸੀਂ ਇਸ ਨੂੰ UN Security Council ਚ ਵੀ ਲਿਆ ਚੁੱਕੇ ਹਾਂ। ਔਰ ਫਿਰ ਜਿਹੜਾ ਅਸੀਂ ਆਲਰੇਡੀ ਗਲੋਬਲ ਟਾਈਮਸ ਦੀ ਗੱਲ ਕਰਕੇ ਹਟੇ ਹਾਂ ਕਿ US ਰੋਡ ਕਿ ਹੁਣ ਇਸ ਥਿੰਕ ਟੈਂਕ ਨੇ ਇਹ ਵੀ ਕਿਹਾ ਕਿ ਇੰਡੀਆਜ਼ ਡਬਲ ਕੌਨਫੀਡੈਂਸ ਬਿਹਾਈਂਡ ਦਾ ਮੂਵ, ਕਿ ਵੀ ਇਹ ਜਿਹੜੀ ਅਮਰੀਕਾ ਦੀ ਸ਼ਹਿ ਦੇ ਨਾਲ ਡਬਲ ਕੌਨਫੀਡੈਂਸ ਦਿਖਾ ਰਹੇ ਸੀ। The first he said was 2019 election win that gave the Bharatiya Janata Party unprecedented political confidence। ਉਹ ਧੋਖੇ ਦੇ ਨਾਲ ਲੋਕਾਂ ਨਾਲ ਫਰਾਡ ਕਰਕੇ ਝੂਠ ਬੋਲ ਕੇ ਚਾਣਕਿਆ ਨੀਤੀ ਦੇ ਨਾਲ ਡਿਵਾਈਡ ਕਰਕੇ ਸੋਸਾਇਟੀ ਨੂੰ ਵੋਟਾਂ ਲੈ ਕੇ ਬੀਜੇਪੀ ਨੇ ਸਮਝਿਆ ਸੀ ਸੱਚਮੁੱਚ ਦਾ ਬਾਦਸ਼ਾਹ ਬਣ ਗਏ। ਹੁਣ ਸਾਰਾ ਸਾਊਥ ਏਸ਼ੀਆ ਸਾਡੇ ਪੈਰਾਂ ਥੱਲੇ ਹੈ। ਅਨਪ੍ਰੈਸੀਡੈਂਟਡ ਕਿ ਜਿੱਦਾਂ ਦਾ ਕੌਨਫੀਡੈਂਸ ਕਦੇ ਕਿਸੇ ਨੇ ਦਿਖਾਇਆ ਹੀ ਨਹੀਂ, ਇਵੇਂ ਦੇ ਹੰਕਾਰੇ ਗਏ। The second reason it said was that United States and some other Western countries puffed India up from an ideological point of view to hedge against China। ਫਿਰ ਇਹ ਹੈ ਅਮਰੀਕਾ ਦੀ ਚੁੱਕ ਕਿ ਭਾਈ ਤੁਹਾਡੀਆਂ ਅੱਖਾਂ ਲਾਲ ਨੇ, ਪੈ ਜਾਓ ਟਾਰੋ ਜਾ ਕੇ ਚੀਨ ਨੂੰ। ਉਹਨਾਂ ਨੇ ਕਿਹਾ ਕਿ ਵੀ ਇਹ ਇੱਕ ਤਾਂ ਅਨਪ੍ਰੈਸੀਡੈਂਟਡ ਉਹਦੇ ਚੋਂ ਕੌਨਫੀਡੈਂਸ ਕੱਢਿਆ। ਦੂਜਾ ਇਹ ਜਿਹੜਾ to this end he said India was seen as a favorite by the US, which not only drew India over to its side and praised India, but also turned a blind eye to the excessive use of force
and other misdeeds of the Indian authorities in Kashmir. ਉਹਨੇ ਕਿਹਾ ਵੀ ਅਮਰੀਕਾ ਨੇ ਨਾ ਸਿਰਫ ਇਹਨਾਂ ਨੂੰ ਚੁੱਕ ਦਿੱਤੀ, ਪਰ ਜੋ ਭਾਰਤੀ ਫੋਰਸਿਸ ਕਸ਼ਮੀਰ ਚ ਕਰ ਰਹੀਆਂ ਨੇ ਅਮਰੀਕਾ ਨੇ ਉਸ ਬਾਰੇ ਪੂਰੀਆਂ ਅੱਖਾਂ ਬੰਦ ਕਰ ਲਈਆਂ। ਔਰ ਅਖੀਰ ਚ ਹੈ, regardless of how confident India is and no matter how good it feels about itself, he concluded, its attempts to forcibly seize territory are doomed to fail। कि भाई जिन्नियां मर्जी अखां लाल कर ले, जिन्ना मर्जी अमरीका दियां थापियां ले ले, जिन्ना मर्जी जबानी थुक्कां दे नाल वड़े पकाण, पर एक गल वो समझ लैण कि its attempts to forcibly seize territory are doomed to fail। कि ਇਹ ਜਿਹੜਾ ਉਹਨਾਂ ਦਾ ਧੱਕਾ ਕਰਨ ਦੀ ਲਾਈਨ ਹੈ, ਇਹਨੇ ਅਲਟੀਮੇਟਲੀ ਡਿੱਗਣਾ ਹੀ ਡਿੱਗਣਾ, ਸਿਰ ਭਰਨੇ ਮੂੰਹ ਭਰਨੇ। ਸੋ ਮੈਂ ਸਮਝਦਾ ਵੀ ਚਾਈਨਾ ਨੇ ਗਰਾਊਂਡ ਤੇ ਵੀ ਮੈਸੇਜ ਦੇ ਦਿੱਤਾ, ਪੋਲੀਟੀਕਲੀ ਵੀ ਉਹ ਕਹਿੰਦਾ ਹਾਂ ਗੱਲਬਾਤ ਰਾਹੀਂ ਹੱਲ ਕਰਾਂਗੇ। ਹੁਣ ਗੱਲਬਾਤ ਕੀ ਹੈ ਕਿ ਜਿੱਥੇ ਅਸੀਂ ਆ ਗਏ ਹਾਂ ਸਾਡਾ, ਬਾਕੀ ਦੱਸੋ ਹੁਣ ਜਦੋਂ ਤੁਸੀਂ ਹੋਰ ਕੀ ਦਿੰਦੇ ਹੋ ਸਾਨੂੰ। ਸੋ ਜ਼ਾਹਰ ਹੈ ਇਹ ਉਹਨਾਂ ਨੇ ਵੀ ਜਿਹੜੇ ਉਹਨਾਂ ਦੇ ਆਰਟੀਕਲ ਜਾਂ ਦੂਜੇ ਵੀ ਆ ਰਹੇ ਨੇ, ਉਹਨਾਂ ਨੂੰ ਪਤਾ ਹੈ ਵੀ ਹੁਣ ਉੱਥੇ ਜਿੱਥੇ ਆ ਕੇ ਬਹਿ ਗਏ ਨੇ ਉਹ ਬੈਠ ਗਏ ਨੇ। ਜਿਹੜੀ ਫਿੰਗਰ 4 ਫਿੰਗਰ 5 ਫਿੰਗਰ, ਉਹਨਾਂ ਕਿਹਾ ਜੀ ਇੱਕ ਫਿੰਗਰ ਸਾਡੇ ਕੋਲ ਰਹਿ ਗਈ ਆ, ਉਹ ਵੀ ਇੱਕ ਪਹਾੜ ਦੀ, ਉਹਨੂੰ ਉਹ ਕਿਲ ਵਾਂਗ ਵਾਧਾ ਕਹਿੰਦੇ ਨੇ ਕਿ ਉੱਥੇ ਤਾਂ ਉਹ ਗਸ਼ਤ ਵੀ ਨਹੀਂ ਕਰਨ ਦਿੰਦਾ। ਹੁਣ ਕਹਿੰਦਾ ਕਿ ਜੀ ਉਹ ਜਿਹੜਾ ਉਹਨਾਂ ਦਾ ਗਾਲੀਵਾਨ ਵੈਲੀ ਹੈ ਉਹਦਾ ਵੀ ਇੱਕ ਹਿੱਸੇ ਚੋਂ ਬੈਠੇ ਨੇ, ਹੁਣ ਉਹਨਾਂ ਕੁ ਬਚਾ ਲਓ ਜੇ ਬਚਦਾ। ਹੋ ਸਕਦਾ ਹੈ ਚਾਈਨਾ ਸਟੈਪ ਬਾਈ ਸਟੈਪ, ਕਿਉਂਕਿ ਕ੍ਰੀਪਿੰਗ ਲਾਈਨ ਹੈਗੀ ਹੈ, ਉਸ ਤੋਂ ਅੱਗੇ ਨਾ ਜਾਣ। ਪਰ ਇਸ ਸਾਰੇ ਨੇ, ਔਰ ਜੋ ਨੇਪਾਲ ਨੇ ਫਰੰਟ ਖੋਲ ਦਿੱਤਾ ਹੈ ਫਾਇਰ, ਜੰਗ ਕੀ ਹੁੰਦੀ ਹੈ ਉਹ ਇਹੀ ਹੁੰਦਾ ਹੈ ਕਿ who fired the first salvo, ਪਹਿਲਾ ਫਾਇਰ ਜਾਂ ਪਹਿਲਾ ਤੀਰ ਕਿਹਨੇ ਛੱਡਿਆ। ਸੋ ਨੇਪਾਲ ਨੇ ਦੱਸ ਦਿੱਤਾ ਹੈ ਕਿ ਸਿਰਫ ਅਸੀਂ ਇੱਕ ਕੋਈ ਪੇਪਰ ਟਾਈਗਰ ਨਹੀਂ ਛੱਡਿਆ ਕਨਸਟੀਟਿਊਸ਼ਨ ਅਮੈਂਡਮੈਂਟ ਕਰਕੇ, ਵੀ ਮੀਨ ਬਿਜ਼ਨਸ, ਔਰ ਸਾਡੇ ਵੱਲ ਮੂੰਹ ਕਰੋਗੇ ਤੇ ਫਿਰ ਜਿਹੜਾ ਅਸੀਂ ਤਿਆਰ ਬੈਠੇ ਹਾਂ। ਸੋ ਇਹ ਹੁਣ ਭਾਰਤ ਦੀ ਕਿਹੜੀ ਸਕਸੈਸ ਹੈ ਫੋਰਨ ਪਾਲਿਸੀ ਦੀ, ਕਿਹੜੀ ਸਕਸੈਸ ਹੈ ਗੁਆਂਢੀਆਂ ਨਾਲ ਡੀਲ ਕਰਨ ਦੀ, ਕਿਹੜੀ ਇਹਨਾਂ ਦੀ ਪੋਲੀਟੀਕਲ ਸਕਸੈਸ ਹੈ, ਔਰ ਇਹਨੂੰ ਸਾਰਿਆਂ ਨੂੰ ਜਿਹਦੇ ਚ ਆ ਕੇ ਉਹ ਫਸੇ ਨੇ, ਇਹਦੇ ਚ ਕਿਸੇ ਹੋਰ ਦਾ ਦੋਸ਼ ਨਹੀਂ ਹੈ। ਆਪੇ ਫਾਥੜੀਏ ਤੈਨੂੰ ਕੌਣ ਛਡਾਏ, ਸਵਾਲ ਜਵਾਬ ਦੋਵੇਂ ਕਰੇ ਮੁੱਢੋਂ ਕੁੱਥਾ ਜਾਏ। ਕਿ ਭਾਈ ਆਪੇ ਤੁਸੀਂ ਫਸੇ ਹੋ, ਇੱਕੋ ਵੇਲੇ ਤੁਹਾਡੇ ਤੁਸੀਂ ਸਵਾਲ ਵੀ ਕਰਦੇ ਹੋ, ਇੱਕੋ ਵੇਲੇ ਜਵਾਬ ਵੀ ਮੰਗਦੇ ਹੋ। ਮਤਲਬ ਇਹ ਹੈ ਕਿ ਵੀ ਪੱਲੇ ਤੁਹਾਡੇ ਧੇਲਾ ਨਹੀਂ ਹੈ ਤੇ ਮੇਲੇ ਦੇ ਤੁਸੀਂ ਮੇਲਾ ਲੁੱਟਣਾ ਚਾਹੁੰਦੇ ਹੋ, ਇਵੇਂ ਮੇਲਾ ਨਹੀਂ ਲੁੱਟਿਆ ਜਾਏਗਾ। ਉਹਦੇ ਲਈ ਫਿਰ ਉਹੀ ਕੁਝ ਹੋਏਗਾ ਜੋ ਅੱਜ ਤੁਹਾਡੇ ਨਾਲ ਹੋ ਰਿਹਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਸੋ ਇੱਥੇ ਲੈਣੇ ਬ੍ਰੇਕ, ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।